ਤੇ ਬੜੀ ਮਸਰੂਫੀਅਤ ਦੀ ਵਜ੍ਹਾ ਤੋਂ ਮੈਂ ਕੁਝ ਦਿਨ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰੀ ਨਹੀਂ ਲਵਾ ਸਕਿਆ। ਤੇ ਬੜੀ ਬੜੀ ਮਾਜ਼ਰਤ ਇਸ ਚੀਜ਼ ਦੀ। ਬੜੀਆਂ ਅਫਵਾਹਾਂ ਫੈਲਦੀਆਂ ਹੋਈਆਂ ਨਜ਼ਰ ਆਈਆਂ, ਬੜੀਆਂ ਉਲਟ ਪੁਲਟ ਖਬਰਾਂ ਜਿਹੜੀਆਂ ਨੇ ਆਉਂਦੀਆਂ ਹੋਈਆਂ ਨਜ਼ਰ ਆਈਆਂ ਕਿ ਅਵੈਸ ਕੁਮਨ ਸਿਆਲਕੋਟੀ ਇਸ ਵਜ੍ਹਾ ਤੋਂ ਨਹੀਂ ਆ ਰਿਹਾ ਲਾਈਵ, ਜਾਂ ਇਸ ਵਜ੍ਹਾ ਤੋਂ ਵੀਡੀਓ ਨਹੀਂ ਬਣਾ ਰਿਹਾ, ਜਾਂ ਇਸ ਵਜ੍ਹਾ ਤੋਂ ਯਾਨੀ ਕਿ ਉਹਦੇ ਨਾਲ ਕੋਈ ਇਸ ਤਰ੍ਹਾਂ ਦਾ ਕੰਮ ਹੈ। ਹਾਲਾਂਕਿ ਐਸੀ ਵੈਸੀ ਕੋਈ ਬਾਤ ਨਹੀਂ। ਜਿਹੜੀਆਂ ਗਲਤ ਖਬਰਾਂ ਹੁੰਦੀਆਂ ਨੇ, ਗਲਤ ਅਫਵਾਹਾਂ ਹੁੰਦੀਆਂ ਨੇ, ਜਾਂ ਲੋਕੀ ਆਪਣੀ ਰੇਟਿੰਗ ਬਣਾਉਣ ਵਾਸਤੇ ਆਪਣਾ ਯਾਨੀ ਕਿ ਆਪਣੇ ਚੈਨਲਾਂ ਨੂੰ ਪ੍ਰਮੋਟ ਕਰਨ ਵਾਸਤੇ ਜਾਂ ਆਪਣਾ ਵੀਡੀਓ ਕੱਢਣ ਵਾਸਤੇ ਲੋਕੀ ਉਲਟ ਪੁਲਟ ਖਬਰਾਂ ਦਿੰਦੇ ਨੇ। ਹਾਲਾਂਕਿ ਐਸੀ ਵੈਸੀ ਕੋਈ ਬਾਤ ਨਹੀਂ। ਤੁਹਾਡੇ ਸਾਰਿਆਂ ਦਾ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ। ਵਾਲੇਕੁਮ ਸਲਾਮ ਜਨਾਬ ਨਾਸਿਰ ਰਾਜਾ ਸਾਹਿਬ, ਵੈਲਕਮ। ਅਲਹਮਦੁਲਿਲਾ ਮੈਂ ਠੀਕ ਠਾਕ ਹਾਂ। ਜ਼ੋਏ भाई हाय कह रहे हैं जी। काशिफ चौधरी साहब कहते हैं अस्सलाम वालेकुम। वालेकुम सलाम रहमतुल्लाह जी। अल्लाह पाक का शुक्र है मेरे मोहतरम फ़न की दुनिया, बहुत शुक्रिया। अल्हम्दुलिल्लाह मैं ठीक ठाक हाँ। विलेज इन्फो विलेज लाइफ अस्सलाम रहमतुल्लाह जी। मैं ठीक ठाक हाँ, अल्लाह पाक का बड़ा शुक्र है अल्हम्दुलिल्लाह। मैं दसना सिर्फ है सी कि मैं बिल्कुल ठीक ठाक हाँ। लव यू टू सर जनाब, बहुत बहुत शुक्रिया। बहुत सारिया मुहब्बत, सारिਆਂ ਦੇ मैं प्यार ਨੂੰ समझना, ਤੁਹਾਡੇ ਸਾਰਿਆਂ ਦੀ ਮੁਹੱਬਤ ਨੂੰ ਮੈਂ ਸਮਝਣਾ, ਤੁਹਾਡੇ ਸਾਰਿਆਂ ਦੀ ਚਾਹਤ ਨੂੰ ਮੈਂ ਸਮਝਣਾ। ਤੇ ਮੈਂ ਤੁਹਾਨੂੰ ਸਿਰਫ ਇਹ ਦੱਸਣਾ ਸੀ ਕਿ ਮੈਂ ਅਲਹਮਦੁਲਿਲਾ ਅਲਹਮਦੁਲਿਲਾ ਸੁਮ ਅਲਹਮਦੁਲਿਲਾ ਮੈਂ ਠੀਕ ਠਾਕ ਹਾਂ। ਤੁਹਾਡੀ ਇੱਕ ਇੱਕ ਕਾਲ, ਤੁਹਾਡਾ ਇੱਕ ਇੱਕ ਮੈਸੇਜ, ਤੁਹਾਡਾ ਇੱਕ ਇੱਕ ਕਮੈਂਟ ਮੇਰੇ ਦਿਲ ਦੇ ਉੱਤੇ, ਮੇਰੇ ਦਿਮਾਗ ਦੇ ਉੱਤੇ, ਮੇਰੇ ਯਾਨੀ ਕਿ ਮੇਰੇ ਵਾਸਤੇ ਬੜਾ ਉਹ ਅਹਿਮ ਹੈ। ਬਹੁਤ ਜ਼ਿਆਦਾ ਮੈਂ ਕਦਰ ਕਰਨਾ ਤੁਹਾਡੇ ਪਿਆਰ ਦੀ, ਤੁਹਾਡੇ ਮੁਹੱਬਤ, ਤੁਹਾਡੇ ਯਾਨੀ ਕਿ ਜੋ ਵੀ ਤੁਹਾਡੀਆਂ ਸ਼ਫਕਤਾਂ ਹੁੰਦੀਆਂ ਨੇ, ਮੈਂ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ। ਤੇ ਬਾਕੀ ਗੱਲ ਸਿਰਫ ਹੈ ਵੀ ਮੇਰੇ ਕੋਲ ਕੁਝ ਲਿਖਿਆ ਆਵੇ। ਮੈਂ ਤੁਹਾਨੂੰ ਦੱਸਣਾ ਇਹ ਚਾਹੁੰਦਾ ਕਿ ਜਦੋਂ ਤੁਹਾਨੂੰ ਕੋਈ ਵੀ ਬੰਦਾ ਕੋਈ ਅਫਵਾਹ ਫੈਲਾਉਂਦਾ ਤੁਹਾਡੇ ਅੱਗੇ ਜਾਂ ਤੁਹਾਨੂੰ ਕੋਈ ਖਬਰ ਦਿੰਦਾ, ਉਹਦੀ ਤਸਦੀਕ ਕਰ ਲਿਆ ਕਰੋ। ਮੇਰੇ ਚਾਹਣ ਵਾਲੇ, ਮੇਰੇ ਸੁਣਨ ਵਾਲੇ, ਮੇਰੇ ਪਿਆਰ ਕਰਨ ਵਾਲੇ, ਮੇਰੀਆਂ ਮਾਵਾਂ, ਮੇਰੀਆਂ ਭੈਣਾਂ, ਮੇਰੀਆਂ ਬੇਟੀਆਂ, ਮੇਰੀਆਂ ਧੀਆਂ ਸਾਰੀਆਂ, ਮੇਰੇ ਭਰਾ, ਮੇਰੇ ਚਾਚੇ, ਮੇਰੇ ਤਾਏ, ਮੇਰੇ ਵੀਰ, ਮੇਰੇ ਨਿੱਕੇ ਨਿੱਕੇ ਪਿਆਰ ਕਰਨ ਵਾਲੇ ਸਾਰੇ ਬੜੇ ਪਰੇਸ਼ਾਨ ਸਨ ਕਿ ਮੇਰੇ ਬਾਰੇ ਕੋਈ ਐਸੀ ਐਸੀਆਂ ਖਬਰਾਂ ਆ ਰਹੀਆਂ ਸਨ ਕਿ ਉਹ ਇਸ ਵਜ੍ਹਾ ਤੋਂ ਮਤਲਬ ਲਾਈਵ ਨਹੀਂ ਆ ਰਿਹਾ, ਇਸ ਵਜ੍ਹਾ ਤੋਂ ਵੀਡੀਓ ਨਹੀਂ ਬਣਾ ਰਿਹਾ। ਤੇ ਮੇਰੇ ਅੱਜ ਲਾਈਵ ਆਣ ਕੇ ਦੱਸਣ ਦਾ ਮਕਸਦ ਹੈ ਕਿ ਅਲਹਮਦੁਲਿਲਾ ਸੁਮ ਅਲਹਮਦੁਲਿਲਾ ਮੈਂ ਬਿਲਕੁਲ ਠੀਕ ਠਾਕ ਹਾਂ। ਜ਼ਾਤੀ ਮਸਰੂਫੀਅਤ ਦੀ ਵਜ੍ਹਾ ਤੋਂ ਮੈਂ ਯਾਨੀ ਕਿ ਨਾ ਵੀਡੀਓ ਬਣਾ ਸਕਿਆ, ਨਾ ਕੋਈ ਪ੍ਰੋਗਰਾਮ ਕਰ ਸਕਿਆ, ਨਾ ਹੀ ਤੁਹਾਡੇ ਤੱਕ ਮੈਂ ਤੁਹਾਡੇ ਸਾਹਮਣੇ ਆ ਸਕਿਆ। ਤੇ ਅਲਹਮਦੁਲਿਲਾ ਮੈਂ ਠੀਕ ਠਾਕ ਹਾਂ। ਸਾਰਿਆਂ ਨੂੰ ਮੈਂ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ। ਔਰ ਲਵ ਯੂ 2 3 4 ਅਨਲਿਮਿਟਿਡ, ਬਹੁਤ ਜ਼ਿਆਦਾ ਲਵ ਯੂ ਜੀ। ਅੱਲਾਹ ਪਾਕ ਤੁਹਾਨੂੰ ਸਲਾਮਤ ਰੱਖੇ। ਤੁਹਾਡੀਆਂ ਜਿਹੜੀਆਂ ਫਰਮਾਇਸ਼ਾਂ ਨੇ, ਤੁਹਾਡੀਆਂ ਜਿਹੜੀਆਂ ਚਾਹਤਾਂ ਨੇ, ਮੁਹੱਬਤਾਂ ਨੇ, ਤੁਹਾਡੀਆਂ ਮੁਹੱਬਤਾਂ ਨੂੰ ਕੈਚ ਕਰਦਿਆਂ ਹੋਇਆਂ ਮੈਂ ਜਨਾਬ जी ए के क्रिएशन कह रहे हैं कि भाईजान एक बार मेरा चैनल का नाम बोल दो जी। ए के क्रिएशन जनाब वेखो इन्होंने की बनाया, मैनू तो नहीं पता इन्होंने चैनल के उत्ते की है, फिर भी उन्हें चेक करो जी। जनाब मलिक नासिर कहते हैं कि आई एम सियालकोट बजवात। जनाब बजवात एक बार फुकलियान गए सां पर अल्लाह पनाए इस तरह के रास्ते तो ਤੇ ਨਸੀਰ ਭੱਟੀ ਸਾਹਿਬ ਕਹਿੰਦੇ ਨੇ ਕਣਕ ਪੱਕ ਗਈ ਜਨਾਬ। ਤੇ ਆਈਓ ਪਾਕਿਸਤਾਨ ਕਣਕਾਂ ਪੱਕ ਗਈਆਂ ਨੇ, ਬਾਹਰ ਉੱਥੇ ਲਾਕਡਾਊਨ ਦੇ ਵਿੱਚ ਬਹਿ ਰਹੇ ਹੋ, ਮੌਜਾਂ ਕਰਦੇ ਹੋ ਤੇ ਆ ਜਾਓ ਪਾਕਿਸਤਾਨ, ਆ ਕੇ ਕਣਕਾਂ ਛਣਕਾਂ ਵੱਢੋ, ਪੜੋਲੇ ਭਰ ਲਓ, ਫਿਰ ਟੁਰ ਜਾਇਓ ਜੀ ਹੈ। ਤੇ ਜਨਾਬ ਜ਼ਾਹਿਦ ਅਲੀ ਆਂਦੇ ਨੇ ਕਿ ਆਪ टाइम रखें डेली बेस पर लाइव आने का। जी बहुत ज़्यादा शुक्रिया सर, मेहरबानी यार। डेली दरअसल आया नहीं जाता, टाइम ਕੱਢਣਾ ਪੈਂਦਾ। ਤੇ ਇਹਸਾਨ ਜੱਟ ਸਾਹਿਬ ਆਂਦੇ ਨੇ ਕਿ आई एम बिग फैन from Greece. E la paracalo ti cali scala ese kalispera filmu nase kala। ਤੇ ਨਿਸ਼ਾਨ ਵਾਲਾ ਗੁਜਰਾਤ ਸਾਹਿਬ ਨੇ ਵੈਲਕਮ ਮੇਰੇ ਜਾਨ, ਅੱਲਾਹ ਤੁਹਾਨੂੰ ਸਲਾਮਤ ਰੱਖੇ। ਬਹੁਤ ਬਹੁਤ ਸ਼ੁਕਰੀਆ, ਬਹੁਤ ਸਾਰਾ ਥੈਂਕ ਯੂ। ਨਵਾਜ਼ਸ਼ਾਂ, ਮੁਹੱਬਤਾਂ, ਪਿਆਰ, ਲਵ ਯਾਰ। ਥੱਲੇ ਕਮੈਂਟ ਕਰਕੇ ਆਪਣੀ ਰਾਏ ਦਿਆ ਕਰੋ, ਆਪਣੇ ਖਿਆਲਾਂ ਦਾ ਇਜ਼ਹਾਰ ਕਰਿਆ ਕਰੋ, ਦੱਸਿਆ ਕਰੋ ਕਿ ਤੁਸੀਂ ਪ੍ਰੋਗਰਾਮ 'ਚ ਚੇਂਜਿੰਗ ਚਾਹੁੰਦੇ ਹੋ ਜਾਂ ਫਿਰ ਸਪੀਚ ਦੇ ਵਿੱਚ ਚੇਂਜਿੰਗ ਚਾਹੁੰਦੇ ਹੋ, ਸ਼ੇਰੋ ਸ਼ਾਇਰੀ ਚਾਹੁੰਦੇ ਹੋ, ਜਾਂ ਇਸਲਾਮੀ ਵੀਡੀਓ ਚਾਹੁੰਦੇ ਹੋ, ਜਾਂ ਕੋਈ ਵੀ ਜੋ ਤੁਹਾਨੂੰ ਪਸੰਦ ਹੁੰਦਾ ਨਾ, ਆਪਣੀ ਰਾਏ ਦਿਆ ਕਰੋ। ਮੈਂ ਟਾਈਮ ਕੱਢ ਕੇ ਤੇ ਇਨਸ਼ਾਅੱਲਾ ਮੈਂ ਯਾਨੀ ਕਿ ਤੁਹਾਡੀ ਫਰਮਾਇਸ਼ਾਂ ਪੂਰੀਆਂ ਕਰਾਂਗਾ। ਦੇਖੋ ਬਾਤ ਇਹ ਵੇ, ਇਹਨਾਂ ਸਮਾਂ ਦਾ ਇਤਬਾਰ ਕੋਈ ਨਹੀਂ ਯਾਰ। ਇਹ ਜ਼ਿੰਦਗੀ ਜਿਹੜੀ ਨਾ ਬੇਇਤਬਾਰੀ ਜਿਹੀ ਹੈ। ਤੇ ਜਿਹੜੇ ਦਿਨ ਨੇ, ਜਿਹੜੇ ਜ਼ਿੰਦਗੀ ਦੇ ਡੰਗ ਨੇ, ਉਹ ਇੱਕ ਦੂਜੇ ਨਾਲ ਹੱਸ ਖੇਡ ਕੇ ਗੁਜ਼ਾਰੀਏ। ਉਜਾਲੇ ਆਪਣੀ यादों के हमारे साथ भी रहने दो, न जाने किस घड़ी ज़िंदगी की शाम हो जाए। तो जनाब मोहम्मद उमैर खिजर साहब आंदे अस्सलाम वालेकुम। वालेकुम सलाम रहमतुल्लाह।
ਆਸ਼ਰ ਗਿੱਲ ਸਾਹਿਬ ਹਾਏ ਹੈਲੋ, ਕੀ ਹਾਲ ਹੈ, ਠੀਕ ਠਾਕ ਹੋ? ਤੇ ਪੱਕ ਗਈਆਂ ਨੇ ਕਣਕਾਂ, ਜਨਾਬ ਆਂਦੇ ਨੇ ਕਣਕ ਵਾਲਾ ਸ਼ੇਰ ਹੋ ਜਾਏ। ਕਣਕ ਵਾਲਾ ਸ਼ੇਰ ਯਾਰ ਉਹ ਪੱਕ ਗਈਆਂ ਕਣਕਾਂ ਪੱਕ ਗਈਆਂ। ਅੱਲਾ ਤੁਹਾਨੂੰ ਖੁਸ਼ ਰੱਖੇ। ਥੋੜੀ ਜਿਹੀ ਤਬੀਅਤ ਉਦਾਸ ਸੀ ਕਿਸੇ ਵਜ੍ਹਾ ਤੋਂ, ਇਹ ਤੁਹਾਡੇ ਨਾਲ ਥੋੜੀ ਜਿਹੀ ਗੱਲ ਕਰਕੇ ਤੇ ਮੈਂ ਫਰੈਸ਼ ਹੋ ਗਿਆ। ਤੇ ਇਹ ਇੱਕ ਨਾ ਅਸਲੀ ਪਿਆਰ ਹੈ ਵੇ, ਹਕੀਕੀ ਪਿਆਰ ਹੈ ਵੇ, ਕਿ ਬੇਲੋਸ ਮੁਹੱਬਤ ਹੋਵੇ, ਬਗੈਰ ਲਾਲਚ ਤੋਂ ਚਾਹਤ ਹੋਵੇ। ਔਰ ਤੁਹਾਡੇ ਕੋਲੋਂ ਮਾਜ਼ਰਤ ਇੱਕ ਮੈਂ ਇਹ ਕਰਨੀ ਸੀ ਕਿ ਯਾਰ ਅਗਰ ਕਾਲ ਰਿਸੀਵ ਨਾ ਹੋ ਸਕੇ, ਅਗਰ ਮੈਸੇਜ ਦਾ ਜਲਦੀ ਰਿਪਲਾਈ ਨਾ ਹੋ ਸਕੇ ਤੇ ਮਾਈਂਡ ਨਾ ਕਰਿਆ ਕਰੋ, ਗੁੱਸੇ ਨਾ ਹੋਇਆ ਕਰੋ। ਤੇ मोहम्मद अवैस आंदे कि मेरी चाहत है कि मैं आपको अपने विलेज में इनवाइट करूं, क्या आप आएंगे? क्यों नहीं जी। वेखो ना, मैं देखिए किन्नी दफा लफ्ज बोले ने कि नौकर की ते नखरा की, मैं तुहाडे प्यार ही ते इकट्ठा करने वास्ते आया ना। ते असां कुछ नहीं खटिया दुनिया तो, असीं जम्मे ही फटीका कान है। ਉਹ ਗੁਲਾਮ ਮੁਹੰਮਦ ਦਰਦ ਸੀ ਨਾ, ਅੱਲਾਹ ਪਾਕ ਦੀ ਜ਼ਾਤ ਨਾਲ ਜੰਨਤੁਲ ਫਿਰਦੌਸ ਅਤਾ ਫਰਮਾਏ। ਉਹਨਾਂ ਆਖਿਆ ਸੀ ਅਸਾਂ ਕੁਝ ਨਹੀਂ ਖਟਿਆ ਦੁਨੀਆ ਤੋਂ, ਅਸੀਂ ਜੰਮੇ ਫਟੀਕਾਂ ਕਾਨ ਹੈ। ਤੇ ਜਨਾਬ ਅਸੀਂ ਤੁਹਾਡੀਆਂ ਫਰਮਾਇਸ਼ਾਂ ਹੀ ਤੇ ਪੂਰੀਆਂ ਕਰਨ ਵਾਸਤੇ ਆਏ ਹਾਂ। ਤੇ ਜਨਾਬ कारी अब्दुल्ला अजीज साहब आते हैं कि कुमन साहब अस्सलाम वालेकुम रहमतुल्लाहि व बरकातहू, जनाब अपनी स्पीच में कुरान से भी मिसालें दिया करें। क्यों नहीं जनाब। देखो बात ये वे कि मैं अगर कोई दुनियादारी की मिसाल देना, कोई शेरो शायरी सुनाना या कोई मैं लतीफ़ा सुनाना, कोई दुनिया की मिसाल भी देना ना, तो वह भी कोई इखलाक के दायरे चों बाहर नहीं होंगी। मैनू फखर इस चीज़ के उत्ते, मैनू इस चीज़ के उत्ते बड़ा माण है कि मेरिया वीडियो लोग अपन फैमिलियों के बह के वेखते हैं, अपने परिवार के बह के, अपन भैनों के, अपन मावां च, दादियां नानियां के, फुफियां मासियां के बह के वेंदे ने। मैं तुहाडा शुक्रिया भी अदा करना, तो मेरे वालों अपनियां ਜਿਹੜੀਆਂ ਤੁਹਾਡੀਆਂ ਮਾਵਾਂ ਨੇ, ਭੈਣਾਂ ਨੇ, ਬੇਟੀਆਂ ਨੇ, ਦਾਦੀਆਂ ਨਾਨੀਆਂ ਫੁੱਫੀਆਂ ਮਾਸੀਆਂ, ਸਾਰਿਆਂ ਨੂੰ ਮੇਰੇ ਨੂੰ ਬੜਾ ਮੁਹੱਬਤਾਂ ਭਰਿਆ ਸਲਾਮ, ਬੜੇ ਅਦਬ ਦੇ ਨਾਲ। ਤੇ ਜਨਾਬ ਇਮਰਾਨ ਮੁਲਤਾਨੀ ਸਾਹਿਬ ਆਂਦੇ ਨੇ ਕਿ ਕਮਨ ਸਾਹਿਬ ਆਪ ਫੋਨ ਨਹੀਂ ਉਠਾਤੇ। ਇਹ ਤੇ ਮੈਂ ਅਰਜ਼ ਕਰ ਰਿਹਾ ਮੇਰੀ ਇਹ ਜਾਨੇ, ਅਕਸਰ ਇਸ ਤਰ੍ਹਾਂ ਹੋ ਜਾਂਦਾ ਹੈ ਮੇਰੇ ਮੁਹਤਰਮ, ਮੇਰੇ ਇੱਜ਼ਤ ਮਾਬ, ਕਿ ਮੇਰੇ ਨਾਲ ਕਈ ਮੇਰੇ ਚਾਹਣ ਵਾਲੇ, ਮੇਰੇ ਪਿਆਰ ਕਰਨ ਵਾਲੇ ਨਾਰਾਜ਼ ਨੇ ਇਸ ਗੱਲ ਤੋਂ ਕਿ ਤੁਸੀਂ ਫੋਨ ਨਹੀਂ ਸੁਣਦੇ। यार मोबाइल मेरे कोल होवे ते मेरे कोल टाइम होवे ते किवें हो सकदा कि मैं कॉल रिसीव ना करा। ला हौला वला कुव्वत इल्ला बिल्लाह, इस तरह तो हो ही नहीं सकदा। ते बाकी यार मैं इस तरह भी नहीं करदा कि मैं मोबाइल यानी कि किसी मीटिंग च बैठा होवां, किसी फैमिली दे विच या किसी प्रोग्राम च बैठा होवां, मीटिंग च बैठा होवां ते जियां दे विच बैठ के मैं मोबाइल यूज़ करां भी नहीं। मैं समझना कि महफल दे अदाब दे खिलाफ है कि जियां दे विच बैठ के ते फोन सुनना। ਤੇ what your opinion if marriage with for women। ਅੱਛਾ ਚਲੋ ਇਸ ਟਾਪਿਕ ਤੇ ਗੱਲ ਕਰਾਂਗੇ। ਤਹਿਰੀਕ ਲਬੈਕ ਵਾਲਿਆਂ ਨੇ ਮਤਲਬ ਮੈਸੇਜ ਕੀਤਾ ਤੇ ਮਲਿਕ ਨਾਸਰ ਪਾ ਆਂਦੇ ਨੇ ਕਿ ਬਜਵਾਤ ਡੱਪੇ ਬੜੇ ਨੇ ਰੋਡ ਤੇ। ਹਾਂਜੀ ਡੱਪੇ ਬੜੇ ਨੇ ਤੇ ਠੀਕ ਹੈ ਯਾਰ, ਮੈਂ ਫਿਰ ਇਨਸ਼ਾਅੱਲਾ ਲਾਈਵ ਆਵਾਂਗਾ। ਤੇ ਲਾਈਵ ਨਾ ਆਇਆ ਸਕਿਆ ਤੇ ਇਨਸ਼ਾਅੱਲਾ ਪ੍ਰੋਗਰਾਮ ਜਿਹੜੇ ਨੇ ਉਹ ਛੋਟੇ ਨੂੰ ਆਖਾਂਗਾ, ਜਿਹੜਾ ਸੈਕਟਰੀ ਹੈ ਜਿਹੜਾ ਪ੍ਰੋਗਰਾਮ ਨੂੰ ਸਾਰਾ ਵੇਖਦਾ ਹੈ, ਮਿਸ ਕਾਲ ਆਪਣਾ WhatsApp ਨੂੰ ਵੀ, Facebook ਨੂੰ ਵੀ, YouTube ਨੂੰ ਵੀ, Instagram ਨੂੰ ਵੀ, TikTok ਵਗੈਰਾ ਵਗੈਰਾ, ਉਹਨੂੰ ਆਖਾਂਗਾ ਕਿ ਵੀਡੀਓ ਜਿਹੜੀਆਂ ਨੇ ਉਹ ਨਵੀਆਂ ਅਪਲੋਡ ਕੀਤੀਆਂ ਜਾਣ। ਤੇ ਫਿਰ ਇੱਕ ਵਾਰੀ ਗੱਲ ਆਖਾਂਗਾ ਕਿ ਮੇਰਾ ਜਿਹੜਾ Facebook ਦਾ ਪੇਜ ਹੈ ਨਾ, ਉਹ अवैस अहमद कुमन सियालकोटी ਦੇ नाम। ਤੇ ਆਪਣਾ ਬੜਾ ਸਾਰਾ ਖਿਆਲ ਰੱਖਿਓ। ਰਾਣਾ ਸਕਲੈਨ ਸਾਹਿਬ ਕਹਿੰਦੇ ਨੇ ਭਾਈਜਾਨ ਮੁਲਾਕਾਤ का नहीं बताया आपने, ਸਕਲੈਨ फ्राम गुजरात। जी गुजरात चक्कर बड़ा घट लगता है, बल्कि हर साइड ते प्रोग्राम करांगे। तो बाकी ठीक है, अपना बड़ा सारा ख्याल रखियो। अल्लाह तुहानू सलामत रखे, बड़िया सारिया मुहब्बतां, बड़िया सारिया चाहतां, अल्लाह पाक दी ज़ात तुहानू सलामत रखे। मिलने एक नवे प्रोग्राम दे नाल, मिलने एक नवी वीडियो दे नाल। अपना बड़ा सारा ख्याल रखियो। अल्लाह सोने दे वाले। सलाम आखिरी वसलाम आखिरी। वाह भाई वाह।